ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਤੋਂ ਆਉਣ ਵਾਲੀਆਂ ਇਤਲਾਹਾਂ ਮੁਜਬ ਹਾਲਾਤ ਵਿਗੜਨ ਵਾਲੇ ਪਾਸੇ ਜਾ ਰਹੇ ਨੇ। ਕਸ਼ਮੀਰ ਇੰਤਜ਼ਾਮੀਆ ਨੇ ਪਹਿਲਾਂ ਹੀ ਆਖਿਆ ਹੈ ਕਿ 27 ਜੁਲਾਈ ਨੂੰ ਇਲੈਕਸ਼ਨ ਹੋਣਗੇ, ਆਪਣੇ ਵੇਲੇ ਤੇ ਹੋਣਗੇ, ਨਾ ਤੇ ਕੈਂਸਲ ਹੋਣਗੇ ਔਰ ਨਾ ਡਿਲੇ ਹੋਣਗੇ। ਨਾਲ ਹੀ ਉਹਨਾਂ ਨੇ ਧਮਕੀ ਦਿੱਤੀ ਸੀਗੀ ਕਿ ਧਰਨੇ ਵਾਲੇ ਜੇ ਇੱਜ਼ਤ ਦੇ ਨਾਲ ਆਪਣੀਆਂ ਥਾਵਾਂ ਤੋਂ ਉੱਠ ਕੇ ਪਰਾਂ ਚਲੇ ਗਏ ਤੇ ਠੀਕ ਹੈ, ਨਹੀਂ ਤੇ ਫਿਰ ਇਹਨਾਂ ਦੇ ਨਾਲ ਨਿਬੜਾਂਗੇ। ਇਸ ਤੋਂ ਅੱਡ ਕੱਲ ਸੈਕਟਰੀ ਐਜੂਕੇਸ਼ਨ ਵੱਲੋਂ ਇੱਕ ਪ੍ਰੈਸ ਔਰ ਮੀਡੀਆ ਇਕੱਠ ਕਰਕੇ ਆਖਿਆ ਗਿਆ ਹੈ ਕਿ ਧਰਨੇ ਵਾਲੇ ਪੜਿਆਰਾਂ ਨੂੰ ਨਾਲ ਲਾ ਕੇ ਜਿਹੜੀ ਅਫਰਾ ਤਫਰੀ ਖਿਲਾਰਨਾ ਚਾਹੁੰਦੇ ਨੇ, ਅਸੀਂ ਉਹਦੇ 'ਚ ਪੜਿਆਰਾਂ ਨੂੰ ਵਾਰਨ ਕਰਨਾ ਚਾਹੁੰਦੇ ਹਾਂ ਕਿ ਉਹ ਕਿਸੇ ਸਿਆਸਤ ਦਾ ਹਿੱਸਾ ਨਾ ਬਣਨ। ਦੂਜੇ ਪਾਸੇ ਸਰਕਾਰੀ ਦਾਅਵੇ ਇਹ ਵੀ ਕਹਿ ਰਹੇ ਨੇ ਕਿ ਦੋ ਅੱਡੋ-ਅੱਡ ਕਾਰਵਾਈਆਂ ਦੇ ਵਿੱਚ ਇਹਨਾਂ ਇਹਤਜਾਜ ਕਰਦੇ ਔਰ ਧਰਨਾ ਦੇਈ ਬੈਠੇ ਲੋਕਾਂ ਵੱਲੋਂ ਇੱਕ ਰੇਂਜਰਸ ਔਰ ਇੱਕ ਹੋਰ ਫੋਰਸ ਦੇ ਜ਼ਿੰਮੇਦਾਰ ਨੂੰ ਮਾਰ ਦਿੱਤਾ ਗਿਆ ਹੈ। ਇਹਨਾਂ ਦੇ ਦੋਵਾਂ ਦੇ ਕਤਲ ਤੋਂ ਬਾਅਦ ਇਹਨਾਂ ਨੂੰ ਸ਼ਰਪਸੰਦ ਕਿਹਾ ਜਾ ਰਿਹਾ ਹੈ। ਨਾਲ ਹੀ ਆਖਿਆ ਜਾ ਰਿਹਾ ਹੈ ਕਿ ਹੁਣ ਸਰਕਾਰੀ ਫੋਰਸਿਸ ਦੇ ਲੋਕਾਂ ਨੂੰ ਕਤਲ ਕਰਨ ਤੋਂ ਬਾਅਦ ਇਹ ਲੋਕ ਕਿਸੇ ਕਿਸਮ ਦੀ ਰਿਆਇਤ ਔਰ ਗੱਲਬਾਤ ਦੇ ਕਾਬਿਲ ਨਹੀਂ ਰਹੇ, ਜਿਹਦੇ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸਰਕਾਰ ਹੈ ਜਿਹੜੀ ਉਹ ਹੁਣ ਕੋਈ ਵੱਡੀ ਕਾਰਵਾਈ ਕਰਨ ਜਾ ਰਹੀ ਹੈ, ਜਿਹਦੇ ਤੋਂ ਬਾਅਦ ਧਰਨਾ ਦੇਈ ਬੈਠੇ ਇਹਨਾਂ ਲੋਕਾਂ 'ਚ, ਜਿਨ੍ਹਾਂ 'ਚ ਬੱਚੇ ਵੀ ਨੇ, ਔਰਤਾਂ ਵੀ ਨੇ, ਬਜ਼ੁਰਗ ਵੀ ਨੇ, ਵੱਡੇ ਪੈਮਾਨੇ ਦੇ ਉੱਤੇ ਗ੍ਰਿਫਤਾਰੀਆਂ ਔਰ ਗੋਲੀ ਚੱਲਣ ਦਾ ਖਤਰਾ ਹੈ। ਯਾਦ ਰਵੇ ਕਿ ਇਹ ਧਰਨਾ ਤਕਰੀਬਨ ਸਵਾ ਮਹੀਨੇ ਤੋਂ ਲੱਗਾ ਪਿਆ ਹੈ, ਜਿਹਦੇ ਵਿੱਚ ਇਹਨਾਂ ਲੋਕਾਂ ਦੀ ਮੰਗ ਹੈ ਕਿ ਸਰਕਾਰ ਉਹ 12 ਸੀਟਾਂ ਮੁਕਾਵੇ ਜਿਹੜੀਆਂ ਕਸ਼ਮੀਰ ਅਸੈਂਬਲੀ ਦਾ ਹਿੱਸਾ ਨੇ ਔਰ ਉਹਨਾਂ ਕਸ਼ਮੀਰੀ ਮਹਾਜਰਾਂ ਦੀਆਂ ਨੇ ਜਿਹੜੇ ਕਸ਼ਮੀਰ 'ਚ ਨਹੀਂ ਰਹਿੰਦੇ, ਔਰ ਇਹਨਾਂ ਨੂੰ ਹਰ ਸਰਕਾਰ ਆਪਣੀ ਬੇਈਮਾਨੀ ਔਰ ਧਾਂਦਲੀ ਖਾਤਰ ਔਰ ਸਰਕਾਰ ਬਣਾਉਣ ਔਰ ਡਿੱਗਣ ਖਾਤਰ ਵਰਤਦੀ ਹੈ। ਜਦਕਿ ਪਾਕਿਸਤਾਨੀ ਸਰਕਾਰ ਦਾ ਇਹ ਆਖਣਾ ਹੈ ਕਿ ਅਵਾਮੀ ਐਕਸ਼ਨ ਕਮੇਟੀ ਕੋਈ ਸਿਆਸੀ ਪਾਰਟੀ ਨਹੀਂ, ਧੱਕੇ ਦੇ ਨਾਲ, ਜ਼ੋਰਾ ਜ਼ੋਰੀ ਔਰ ਗੁੰਡਾਗਰਦੀ ਦੇ ਨਾਲ ਗੱਲਾਂ ਮਨਾਉਂਦੀ ਹੈ, ਜੋ ਕਿਸੇ ਪਾਸੇ ਵੀ ਜਮਹੂਰੀ ਨਹੀਂ, ਔਰ ਐਰ ਕੀ ਅਸੀਂ ਇਹਨਾਂ ਦੀ ਕੋਈ ਗੱਲ ਨਹੀਂ ਮੰਨਾਂਗੇ।